ਤੁਸੀਂ ਜਾ ਕੇ ਉਸ ਰਾਤ ਨੂੰ ਬਹਿੰਦੇ ਜਦੋਂ ਦਿੱਲੀ ਦੇ ਵਿੱਚ ਗਲੀਆਂ ਖੂਨ ਨਾਲ ਭਰ ਗਈਆਂ ਸਿੱਖਾਂ ਦੀਆਂ, ਤੇ ਤੁਸੀਂ ਜਾ ਕੇ ਉਸ ਵੇਲੇ ਹੁਣ ਜਾ ਕੇ ਬੈਠੇ ਉਹਨਾਂ ਨਾਲ, ਚਲੋ ਜੀ ਪੰਜਾਬ ਲਈ ਫੰਡ ਰੇਜ਼ ਕਰੀਏ, ਤੇ ਲੋਕ ਤਾਂ ਸਾਰਾ ਭੁੱਲ ਜੂਗੇ, ਤੁਹਾਡੀ ਬੱਲੇ ਬੱਲੇ ਹੋਊਗੀ। ਇਹ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਦਲਜੀਤ, ਤੂੰ ਹਟਦਾ ਵੀ ਨਹੀਂ ਗਲਤੀ ਕਰਨੋਂ। ਜਦੋਂ ਕਿੰਨੀ ਵਾਰੀ ਕਿਹਾ ਇੱਦਾਂ ਬੰਦੇ ਤੋਂ ਦੂਰ ਹੈ, ਆਪਣਾ ਕੰਮ ਕਰੀ ਜਾ, ਤੂੰ ਬਹੁਤ ਵੱਡਾ ਸੁਪਰਸਟਾਰ ਹੈ। ਭਾਈ ਖਦਰਾ ਸਾਹਿਬ ਦੇ ਮੂਵੀ ਬਣਾ ਕੇ ਇਹ ਕਹਿੰਦਾ ਸਾਰੀ ਬੈਨ ਕਰ ਦਿੱਤੀ ਇੰਡੀਆ ਵਿੱਚ, ਤਾਂ ਤੁਸੀਂ ਜਾ ਕੇ ਤਾਂ ਵੀ ਤੂੰ ਇੱਦਾਂ ਦੇ ਬੰਦਿਆਂ ਨਾਲ ਬਹਿਣਾ ਜਾ ਕੇ ਦਲਜੀਤ। ਪਤਾ ਨਹੀਂ ਜਾਂ ਨਸ਼ਾ ਚੜ੍ਹ ਜਾਂਦਾ ਫੇਮ ਦਾ ਜਾਂ ਪੈਸੇ ਦਾ, ਪਤਾ ਨਹੀਂ ਕੀ ਅੱਜ ਕੱਲ੍ਹ ਬੰਦੇ ਸਾਰੇ ਬਦਲ ਜਾਂਦੇ। ਕੋਈ ਪਰਵਾਹ ਨਹੀਂ, ਇੱਕ ਪਾਸੇ ਰੋਣਾ ਸਾਨੂੰ 84 ਦਾ ਦੁੱਖ ਆ, ਅਸੀਂ ਖੜੇ ਹਾਂ ਪੰਜਾਬ ਲਈ, ਤੇ ਦੂਜੇ ਪਾਸੇ ਤੁਸੀਂ ਜਾ ਕੇ ਇੱਦਾਂ ਦੇ ਕੰਮ ਕਰਨੇ। ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੇ ਸ਼ੋਅ ਕੌਣ ਬਣੇਗਾ ਕਰੋੜਪਤੀ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਜਾਣ ਅਤੇ ਅਮਿਤਾਭ ਬੱਚਨ ਦੇ ਪੈਰੀ ਹੱਥ ਲਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਹੁਣ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਇਸ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਰਵੀ ਸਿੰਘ ਖਾਲਸਾ ਨੇ ਗਾਇਕ ਦੇ KBC ਜਾਣ ਤੇ ਸਵਾਲ ਚੁੱਕਦਿਆਂ ਕਿਹਾ ਕਿ ਅਮਿਤਾਭ ਬੱਚਨ ਵਰਗੇ ਬੰਦਿਆਂ ਨਾਲ ਦਿਲਜੀਤ ਦੋਸਾਂਝ ਨੂੰ ਨਹੀਂ ਬੈਠਣਾ ਚਾਹੀਦਾ ਸੀ। ਉਹਨਾਂ ਸਾਂਝੀ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਹੜ੍ਹਾਂ ਲਈ ਫੰਡ ਨਹੀਂ ਇਕੱਠੇ ਕੀਤੇ ਜਾ ਰਹੇ, ਸਗੋਂ ਆਪਣਾ ਅਕਸ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਅਮਿਤਾਭ ਬੱਚਨ ਵਰਗੇ ਬੰਦਿਆਂ ਤੇ ਬਹੁਤ ਵੱਡੇ ਇਲਜ਼ਾਮ ਲੱਗੇ ਹਨ। ਉਹਨਾਂ ਕਿਹਾ ਕਿ ਜਦੋਂ ਪੈਸੇ ਅਤੇ ਮਸ਼ਹੂਰ ਹੋਣ ਦਾ ਨਸ਼ਾ ਚੜ੍ਹ ਜਾਂਦਾ ਹੈ ਤਾਂ ਬੰਦੇ ਬਦਲ ਜਾਂਦੇ ਹਨ। ਉਹਨਾਂ ਕਿਹਾ ਕਿ ਦਿਲਜੀਤ ਵੱਲੋਂ ਅਮਿਤਾਭ ਬੱਚਨ ਦੇ ਪੈਰੀ ਹੱਥ ਲਾਉਣਾ ਬਹੁਤ ਹੀ ਵੱਡੀ ਗਲਤੀ ਹੈ। 31 ਅਕਤੂਬਰ ਨੂੰ ਇਸ ਮਹੀਨੇ ਨਵੰਬਰ ਦੇ ਜਿੱਦਾਂ ਸ਼ੁਰੂ ਹੋਣ ਲੱਗਾ, ਤੇ ਅਕਤੂਬਰ ਦੀ ਐਂਡ 'ਚ ਤੁਹਾਨੂੰ ਪਤਾ ਵੀ 1984 ਦੀ ਜਿਹੜੀ ਜੈਨੋਸਾਈਡ ਦਾ ਸਾਡਾ ਰਿਮੈਂਬਰੈਂਸ ਹੁੰਦਾ, ਯਾਦਗਾਰ ਹੁੰਦੀ। 31 ਅਕਤੂਬਰ ਨੂੰ ਜਿਹੜਾ ਬਈ ਅਮਿਤਾਭ ਬੱਚਨ ਆ, ਜਿਹਦੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗੇ ਹੋ ਵੀ 84 ਵਿੱਚ ਜੈਨੋਸਾਈਡ ਦੇ ਵਿੱਚ ਇਹਨਾਂ ਦਾ ਹੱਥ ਹੈਗਾ। ਦਿਲਜੀਤ ਦੋਸਾਂਝ ਮੁੜ ਕੇ ਫੇਰ ਇਹਨਾਂ ਦੇ ਪਾਸ ਚੱਲਾ। ਸਾਡੀ ਪਹਿਲਾਂ ਵੀ 7-8 ਸਾਲ ਪਹਿਲਾਂ ਮਾੜੀ ਬਹੁਤ ਵੱਡੀ ਡਿਸਐਗਰੀਮੈਂਟ ਹੋਈ ਸੀ ਦਿਲਜੀਤ ਨਾਲ ਤੇ ਮੈਨੇਜਰ ਨਾਲ, ਕਿਉਂਕਿ ਇਹਨੇ ਪੋਸਟ ਪਾਇਆ ਸੀ ਭਈ ਤੈਨੂੰ ਆਸ਼ੀਰਵਾਦ ਮੰਗਦਾ ਮੈਂ ਤੁਹਾਡੇ ਕੋਲੋਂ, ਅਮਿਤਾਭ ਬੱਚਨ ਕੋਲੋਂ। ਤੇ ਮੈਂ ਕਿਹਾ ਤੂੰ ਇਹ ਤੋਂ ਵੱਡਾ ਆ, ਤੂੰ ਰਹਿਣ ਦੇ, ਇਹਨਾਂ ਬੰਦਿਆਂ ਤੋਂ ਕੁਛ ਨਾ ਮੰਗ। ਇਹ ਬੰਦਿਆਂ ਦੇ ਉੱਪਰ ਬਹੁਤ ਵੱਡੇ ਖੂਨਾਂ ਦੇ ਪਈ ਕਰ, ਇਹਨਾਂ ਦੇ ਹੱਥ ਖੂਨਾਂ ਨਾਲ ਭਰੇ ਪਏ ਇਲਜ਼ਾਮ ਦੇ ਨਾਲ, ਤੇ 84 ਜੈਨੋਸਾਈਡ ਇਹਨੇ ਉਸ ਵੇਲੇ ਬਿਲਕੁਲ ਇਗਨੋਰ ਕਰਤਾ। ਤੇ ਹੁਣ ਫਿਰ ਇਸ ਸਾਲ 2025 ਵਿੱਚ ਅਕਤੂਬਰ ਦੀ 31 ਤਰੀਕ ਨੂੰ ਇਹਨਾਂ ਨੇ ਸ਼ੋਅ ਬ੍ਰੋਡਕਾਸਟ ਕਰ ਰਹੇ ਆ, ਜਿਹੜੇ ਭਈ ਹੜ੍ਹਾਂ ਦੇ ਭਈ ਫੰਡ ਰੇਜ਼ਿੰਗ ਕਰਨੀ ਆ ਅਮਿਤਾਭ ਬੱਚਨ ਨਾਲ ਦਿਲਜੀਤ ਦੋਸਾਂਝ ਨੇ। ਸੰਸਥਾ ਜਿਹੜੀ ਪੰਜਾਬ ਦੀ ਨਵੀਆਂ, ਜਿਹਨਾਂ ਪਹਿਲਾਂ ਸਾਡੇ ਮੁੰਡੇ ਹੁੰਦੇ ਸੀ ਨਾਲ, ਉਹਨਾਂ ਨੂੰ ਫੰਡ ਰੇਜ਼ਿੰਗ ਜਾਣੀ ਆ। ਵਧੀਆ ਕਰੋ ਫੰਡ ਰੇਜ਼ਿੰਗ ਪੰਜਾਬ ਲਈ, ਪਰ ਤੁਸੀਂ ਇਹ ਫੰਡ ਰੇਜ਼ਿੰਗ ਨਹੀਂ ਹੋ ਰਹੀ ਸਾਰੀ, ਸਮਝੋ ਤੁਸੀਂ ਗੱਲ ਇਹ। ਜਿਹਦੇ ਬੰਦੇ ਉੱਪਰ ਇੰਨੇ ਵੱਡੇ ਅਮਿਤਾਭ ਬੱਚਨ ਦੇ ਵਿੱਚ ਇਲਜ਼ਾਮ ਐਲੀਗੇਸ਼ਨਸ ਲੱਗੇ ਹੋ ਆ ਜੈਨੋਸਾਈਡ ਦੇ, ਉਹਨੂੰ ਚਿੱਟੀ ਜਿਹੜੀ ਕਹਿ ਲਓ ਵੀ ਜਿਹੜੀ ਸਾਫ਼ ਕਰਕੇ ਜਿਹੜੀ ਭਈ ਸਾਰੀ ਸਫਾਈ ਕਰ ਰਹੇ ਉਹਦੀ ਦਿਲਜੀਤ ਦੋਸਾਂਝ, ਉਹਨਾਂ ਬਹਿ ਕੇ ਉਸ ਟਾਈਮ 'ਤੇ ਬ੍ਰੋਡਕਾਸਟ ਕਰਕੇ ਇਹਨਾਂ ਨੂੰ ਦਿਲਜੀਤ ਵੱਲੋਂ ਇੱਕ ਮੈਸੇਜ ਆ ਰਿਹਾ ਆ, ਉਸ ਵੇਲੇ ਸ਼ੋਅ ਹੋਊਗਾ, ਇਹ ਪੰਜਾਬ ਦੇ ਫੰਡ ਰੇਜ਼ਿੰਗ ਕਰੂਗੇ ਤਾਂ ਉਹਨਾਂ ਦੀ ਬੱਲੇ ਬੱਲੇ ਹੋਊਗੀ ਅਮਿਤਾਭ ਬੱਚਨ ਦੀ। ਜਦੋਂ ਹਰ ਸਾਲ ਅਸੀਂ ਇਹਨਾਂ ਦੀ ਗੱਲ ਕਰਦੇ ਹਾਂ ਕਿ ਇਹ ਬੰਦੇ ਨੂੰ ਸਾਨੂੰ ਇਨਸਾਫ ਚਾਹੀਦਾ, ਇਹ ਸੱਚ ਬੋਲਿਆ ਕਿ ਉਸ ਵੇਲੇ ਕੀ ਹੋਇਆ, ਜਿੰਨੇ ਇਲਜ਼ਾਮ ਲੱਗੇ ਉਹਦੇ ਉੱਪਰ ਅਮਿਤਾਭ ਬੱਚਨ ਉੱਪਰ। ਹੁਣ 1995 ਦੀ ਜਿਹੜੀ ਮੂਵੀ ਆ ਭਾਈ ਖਦਰਾ ਸਾਹਿਬ ਦੇ ਮੂਵੀ ਬਣਾ ਕੇ ਇਹ ਕਹਿੰਦਾ ਸਾਰੀ ਬੈਨ ਕਰ ਦਿੱਤੀ ਇੰਡੀਆ ਵਿੱਚ, ਤਾਂ ਤੁਸੀਂ ਜਾ ਕੇ ਤਾਂ ਵੀ ਤੂੰ ਇੱਦਾਂ ਦੇ ਬੰਦਿਆਂ ਨਾਲ ਬਹਿਣਾ ਜਾ ਕੇ ਦਲਜੀਤ। ਪਤਾ ਨਹੀਂ ਜਾਂ ਨਸ਼ਾ ਚੜ੍ਹ ਜਾਂਦਾ ਫੇਮ ਦਾ ਜਾਂ ਪੈਸੇ ਦਾ, ਪਤਾ ਨਹੀਂ ਕੀ ਅੱਜ ਕੱਲ੍ਹ ਬੰਦੇ ਸਾਰੇ ਬਦਲ ਜਾਂਦੇ। ਕੋਈ ਪਰਵਾਹ ਨਹੀਂ, ਇੱਕ ਪਾਸੇ ਰੋਣਾ ਸਾਨੂੰ 84 ਦਾ ਦੁੱਖ ਆ, ਅਸੀਂ ਖੜੇ ਹਾਂ ਪੰਜਾਬ ਲਈ, ਤੇ ਦੂਜੇ ਪਾਸੇ ਤੁਸੀਂ ਜਾ ਕੇ ਇੱਦਾਂ ਦੇ ਕੰਮ ਕਰਨੇ। ਜਿਹੜੇ ਫੋਲੋਅਰ ਆ ਦਿਲਜੀਤ ਦੋਸਾਂਝ ਦੇ ਫੋਲੋਅਰ ਆ, ਬਿਲਕੁਲ ਟੈਲੈਂਟਡ ਬਹੁਤ ਆ। ਮੈਂ ਸਿੱਧਾ ਕਹਿੰਦਾ ਦਿਲਜੀਤ ਦੋਸਾਂਝ ਜਿਹੜਾ ਸਿੰਗਰ ਆ, ਐਜ਼ ਅ ਸਿੰਗਰ ਹੀ ਇਜ਼ ਵੈਰੀ ਟੈਲੈਂਟਡ, ਸੋ ਪੀਪਲ ਵਿਲ ਫੋਲੋ ਹਿਮ। ਬਹੁਤ ਟੈਲੈਂਟਡ ਆ, ਕੋਈ ਇਹਦੇ ਸ਼ੱਕ ਨਹੀਂ ਗੀ। ਪਰ ਇਹਨੂੰ ਪਹਿਲਾਂ ਵੀ ਕਿਹਾ, ਹੁਣ ਵੀ ਕਿਹਾ, ਤੂੰ ਇੱਦਾਂ ਦੇ ਬੰਦਿਆਂ ਨਾਲ ਜਿਹੜੇ ਉੱਪਰ ਹੱਥ ਜਿਹੜੇ ਪਏ ਇਲਜ਼ਾਮ ਲੱਗੇ ਹੋ, ਪਏ ਇਹਨਾਂ ਦੇ ਹੱਥ ਖੂਨ ਆ ਸਿੱਖਾਂ ਦਾ, ਬਹੁਤ ਵੱਡੇ ਇਲਜ਼ਾਮ ਐਲੀਗੇਸ਼ਨ ਲੱਗੇ ਹੋ। ਤੁਸੀਂ ਜਿਹੜੇ ਫੋਲੋਅਰ ਆ, ਤੁਸੀਂ ਪੁੱਛੋ ਦਿਲਜੀਤ ਨੂੰ, ਤੂੰ ਇਹਨਾਂ ਬੰਦਿਆਂ ਦੇ ਕਾਹਤੇ ਬਹਿਣਾ? ਕਿਉਂਕਿ ਸਾਡੇ ਦੇਖੋ ਹੁਣ 84 ਦਾ 41 ਸਾਲ ਹੋਏ, 40-41 ਸਾਲ ਹੋ ਗਏ, ਤੇ ਇਹਦੇ ਵਿੱਚ ਦੇਖੋ ਸਾਨੂੰ ਇਨਸਾਫ ਨਹੀਂ ਮਿਲਿਆ। ਪਤਾ ਨਹੀਂ ਕਿੰਨੇ ਹਜ਼ਾਰ ਉਸ ਵੇਲੇ ਕਾਤਲ ਸੀਗੇ। ਇੱਦਾਂ ਦੇ ਬੰਦੇ ਜਿਹੜੇ ਭਈ ਅੱਜ ਕੱਲ੍ਹ ਹੀਰੋ ਬਣੀ ਫਿਰਦੇ ਹਾਲੀਵੁੱਡ ਬਾਲੀਵੁੱਡ ਦੇ, ਤੇ ਅਸੀਂ ਜਾ ਕੇ ਉਹਨਾਂ ਬਹਿਨੇ। ਸਾਡੇ ਸਟਾਰ ਜਿਹੜੇ ਕਹਿੰਦੇ ਸੀ ਪੰਜਾਬੀ ਆ, ਸਾਨੂੰ ਦੁੱਖ ਆ ਪੰਜਾਬ ਦਾ, ਪੰਜਾਬ 'ਚ ਹਨੇਰੀ ਆਈ ਆ, ਤਾਂ ਤੁਸੀਂ ਜਾ ਕੇ ਉਸ ਰਾਤ ਨੂੰ ਬਹਿਨੇ ਜਦੋਂ ਦਿੱਲੀ ਦੇ ਵਿੱਚ ਗਲੀਆਂ ਖੂਨ ਨਾਲ ਭਰ ਗਈਆਂ ਸਿੱਖਾਂ ਦੀਆਂ, ਤੇ ਤੁਸੀਂ ਜਾ ਕੇ ਉਸ ਵੇਲੇ
ਹੁਣ ਜਾ ਕੇ ਬੈਠੇ ਉਹਨਾਂ ਨਾਲ ਚਲੋ ਜੀ ਪੰਜਾਬ ਲਈ ਫੰਡ ਰੇਜ਼ ਕਰੀਏ ਤੇ ਲੋਕ ਤਾਂ ਸਾਰਾ ਭੁੱਲ ਜੂਗੇ, ਤੁਹਾਡੀ ਬੱਲੇ ਬੱਲੇ ਹੋਊਗੀ। ਇਹ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਦਲਜੀਤ, ਤੂੰ ਹਟਦਾ ਵੀ ਨਹੀਂ ਗਲਤੀ ਕਰਨੋਂ। ਜਦੋਂ ਕਿੰਨੀ ਵਾਰੀ ਕਿਹਾ ਇੱਦਾਂ ਬੰਦੇ ਤੋਂ ਦੂਰ ਹੈ, ਆਪਣਾ ਕੰਮ ਕਰੀ ਜਾ, ਤੂੰ ਬਹੁਤ ਵੱਡਾ ਸੁਪਰਸਟਾਰ ਆ, ਸਾਰਿਆਂ ਨੂੰ ਪੰਜਾਬੀਆਂ ਤੇਰੇ ਉੱਪਰ ਮਾਣ ਆ। ਇੱਦਾਂ ਦੇ ਕੰਮ ਕਰਕੇ ਤੂੰ ਆਪਣੇ ਆਪ ਨੂੰ ਬਹੁਤ ਪਿੱਛੇ ਕਰ ਰਿਹਾ। ਸੋ ਜਿਹੜੇ ਫੋਲੋਅਰ ਆ ਇਹ ਗੁੱਸੇ ਹੋਣ ਦੀ ਤੁਹਾਡੀ ਕੋਈ ਗੱਲ ਨਹੀਂ ਗੀ। ਤੁਸੀਂ ਜੇ ਉਸ ਵੇਲੇ 84 ਦਿੱਲੀ ਹੁੰਦੇ, ਤੁਹਾਡੇ ਪਰਿਵਾਰ 'ਚ ਆ, ਤੁਸੀਂ ਕੋਈ ਹੋਰ ਸੋਚਦੇ ਜੇ ਮੇਰੀ ਗੱਲ ਦਾ ਤੁਹਾਨੂੰ ਗੁੱਸਾ ਆਉਂਦਾ। ਰਾਈਟ, ਆਪਣੇ ਕਈ ਵਾਰ ਫੋਲੋਅਰ ਵੀ ਹੋ ਜਾਂਦੇ ਬਲਾਈਂਡ, ਕੁਛ ਨਹੀਂ ਸਾਡੇ ਬੰਦੇ ਨੂੰ ਫੋਲੋ ਕਰਦੇ, ਗਲਤ ਕਰਦੇ। ਫਿਰ ਤੁਸੀਂ ਵੀ ਸੋਚੋ ਵੀ ਕਿੱਥੇ ਜਿਹੜੀ ਵੀ ਸੰਸਥਾ ਉਸ ਵੇਲੇ ਪੈਸੇ ਲੈ ਰਹੀ ਇਹਨਾਂ ਕੋਲੋਂ, ਅਮਿਤਾਭ ਬੱਚਨ ਕੋਲੋਂ, ਸਿੱਖਾਂ ਦੀ ਸੰਸਥਾ, ਉਹ ਤਾਂ ਮੈਨੂੰ ਕਈ ਵਾਰ ਵਿੱਚੋਂ ਬੰਦੇ ਮੈਨੂੰ ਆਪ ਜਾਣਦੇ ਆ। ਕੋਈ ਪਰਵਾਹ ਨਹੀਂ ਹੋਣੀ ਇਹਦਾ ਮਤਲਬ ਉਹਨਾਂ ਨੂੰ, ਕਿਉਂਕਿ ਇੱਦਾਂ ਦੇ ਬੰਦੇ ਤੁਸੀਂ ਜਾ ਕੇ ਤੁਹਾਡੀ ਫੰਡ ਰੇਜ਼ ਕਰ ਰਹੇ ਆ। ਤੁਹਾਡਾ ਕੋਈ ਲਿਮਿਟ ਹੈਗਾ, ਕੋਈ ਅੰਤ ਹੈਗਾ, ਤੁਹਾਡਾ ਕੋਈ ਹੈਗੀ ਤੁਹਾਡੇ ਸਟੈਂਡਰਡ ਵੀ ਕਿਤੋਂ ਕੌਣ ਤੁਹਾਡੇ ਲਈ ਪੈਸੇ ਇਕੱਠੇ ਕਰਿਆ 31 ਅਕਤੂਬਰ ਨੂੰ ਵੀ, ਜਾਂ ਅਕਤੂਬਰ ਦੇ ਵਿੱਚ ਕਹੋ ਨਵੰਬਰ, ਕੋਈ ਵੀ ਮਹੀਨਾ ਹੋਵੇ ਇੱਦਾਂ ਦਾ ਬੰਦਾ ਤੁਹਾਡੇ ਲਈ ਪੈਸੇ ਇਕੱਠੇ ਕਰਦਾ। ਸੋ ਸਾਨੂੰ ਵੀ ਥੋੜ੍ਹਾ ਸੋਚਣਾ ਚਾਹੀਦਾ। ਚਲੋ ਠੀਕ ਆ ਦਲਜੀਤ ਸਿੰਘ, ਤੂੰ ਕਰ ਲਾ, ਖੁਸ਼ੀ ਹੋ ਗਈ ਤੈਨੂੰ ਵੀ, ਪਰ ਜੋ ਤੁਸੀਂ ਆਹ ਕੀਤਾ ਨਾ ਹੁਣ ਇਹਨੂੰ ਸਫਾਈ ਦੇ ਰਹੇ ਹਾਂ ਸਾਰੇ ਇੰਡੀਆ ਵਿੱਚ। 31 ਤਰੀਕ ਨੂੰ ਇਹਦੀ ਨਾਲ ਬਹਿ ਕੇ ਸ਼ੋਅ ਜਿਹੜਾ ਆ ਰਿਹਾ, ਇਹ ਕੋਈ ਐਕਸੀਡੈਂਟ ਨਹੀਂ ਗਾ।